वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ RCN ਤੇ ਟਾਈਮ ਵਾਰਨਰ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ TV84 ਦੇ ਫੇਸਬੁੱਕ ਪੇਜ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ मैं अमरवीर सिंह अज दे इस प्रोग्राम विच तह दिलों स्वागत करदा। व्यूअर्स, जदों असीं अज गल कर रहे हैं तां पिछले दिनां दे विच 2 दिनां दे विच असीं देखिआ जिहड़ियां खबरां ने भारत दे विच जिहड़े फ्रांस दे प्रधान मंत्री हैगे आ इमैनुअल मैक्रोन ਉਹ ਉੱਥੇ पहुंचे होए आ अपनी भारत फेरी दे लई ते भारत दे जिहड़े प्रधान मंत्री ने नरेंद्र मोदी उन्हां वल्लों मैक्रोन नूं ਜਿਹੜਾ ਹੈਗਾ ਇੱਕ ਬੜਾ ਹੀ ਜਿਹੜਾ ਨਿੱਘਾ ਸਵਾਗਤ ਹੈ ਉਹ ਦਿੱਤਾ ਗਿਆ। ਇਸੇ ਨੂੰ ਜਦੋਂ ਅਸੀਂ ਰਿਲੇਟ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਨਾਲ ਕੰਪੇਅਰ ਕਰਕੇ ਦੇਖਦੇ ਹਾਂ ਤਾਂ ਜਿਹੜਾ ਨਰਿੰਦਰ ਮੋਦੀ ਦਾ ਭਾਰਤ ਸਰਕਾਰ ਦਾ ਵਰਤਾਰਾ ਹੈਗਾ ਉਹ 2 ਸਟੇਟਾਂ ਦੇ ਮੁਖੀਆਂ ਦੇ ਨਾਲ ਬੜਾ ਵੱਖੋ ਵੱਖਰਾ ਨਜ਼ਰ ਆਉਂਦਾ। ਇੱਕ ਹਿਸਾਬ ਨਾਲ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਕੋਲਡ ਸ਼ੋਲਡਰ ਜਾਂ ਮੀਡੀਆ ਦੇ ਵਿੱਚ ਵੀ ਜੋ ਸਨੱਬ ਸ਼ਬਦ ਵਰਤਿਆ ਗਿਆ ਸੀ, ਉਹਨਾਂ ਨੂੰ ਜਿਸ ਹਿਸਾਬ ਦਾ ਹੁੰਗਾਰਾ, ਮੱਠਾ ਹੁੰਗਾਰਾ ਦਿੱਤਾ ਗਿਆ ਸੀ, ਉੱਥੇ ਹੀ ਜਿਹੜੇ ਫਰਾਂਸ ਦੇ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਬੜੀ ਹੀ ਆਓ ਭਗਤ ਕੀਤੀ ਜਾ ਰਹੀ ਹੈ ਤੇ ਮੀਡੀਆ ਵੱਲੋਂ ਵੀ ਉਸ ਨੂੰ ਬੜਾ ਚੰਗੇ ਤਰੀਕੇ ਨਾਲ ਜਿਹੜੀ ਪੇਸ਼ਕਾਰੀ ਹੈਗੀ ਹੈ ਉਸ ਇਹ ਸਾਰੇ ਦੌਰੇ ਦੀ ਕੀਤੀ ਜਾ ਰਹੀ ਹੈ। ਇੱਥੇ ਹੀ ਫਰਾਂਸ ਦੇ ਨਾਲ ਜਿਹੜੇ ਰਿਲੇਸ਼ਨਸ ਹੈਗੇ ਨੇ ਉਹ ਇੱਕ ਹੋਰ ਵੀ ਅਹਿਮ ਇਸ਼ੂ ਹੈਗਾ। फ्रांस दे विच सिखां दी दस्तार दे उपर जिहड़ी पाबंदी लगी हुई है वो सिखां दे लई खास तौर ते सिख कौम दे लई एक बहुत ही अहम मुद्दा है। सो इस सारे नूं अज असीं विचार चर्चा दे विच लिआवांगे कि भारत दा जिहड़ा वरतारा कैनेडा दे नाल सी वो फ्रांस दे जिहड़े प्रधान मंत्री ने उन्हां दे नाल वखरा क्यों है ते क्यों की कारण है कि जिहड़े सिख इशूज़ हैगे ने उन्हां नूं दरकिनार क्यों कीता जा रहा है ਤੇ ਓਵਰਆਲ ਜਿਹੜੀ ਭਾਰਤ ਦੇ ਵਿੱਚ ਸਿਚੁਏਸ਼ਨ ਹੈਗੀ ਹੈ ਜੋ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ। ਇਸ ਸਾਰੇ ਇਸ਼ੂ ਦੇ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਸ਼ੁਰੂਆਤ ਇੱਥੋਂ ਹੀ ਕਰੀਏ ਕਿ ਜਿਹੜਾ ਇਹ ਵਾਰਮ ਵੈਲਕਮ ਆਪਣਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ, ਇਹਦਾ ਕੰਪੈਰੀਜ਼ਨ ਜਦੋਂ ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਨਾਲ ਕਰਦੇ ਹਾਂ ਤਾਂ ਕਾਫੀ ਜਿਹੜੇ ਡਿਫਰੈਂਸਿਸ ਨੇ ਉਹ ਨਜ਼ਰ ਆਉਂਦੇ ਨੇ। ਤੁਸੀਂ ਉੱਥੇ ਗਰਾਊਂਡ ਲੈਵਲ 'ਤੇ ਬੈਠਿਆਂ ਇਹ ਸਾਰੇ ਜਿਹੜੇ ਡਿਫਰੈਂਸਿਸ ਹੈਗੇ ਆ ਇਹਨਾਂ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਕੀ ਇਹ ਸਿੱਖ ਕੌਮ ਦੇ ਪ੍ਰਤੀ ਜਿਹੜੀ ਹੀਣ ਭਾਵਨਾ ਹੈਗੀ ਹੈ ਜਾਂ ਇੱਕ ਨੈਗੇਟਿਵ ਵਰਤਾਰਾ ਹੈਗਾ ਉਹਦਾ ਸਿੱਧਾ ਸਬੂਤ ਨਹੀਂ ਹੈ? ਦੇਖੋ ਜੀ, ਇਮੈਨੂਅਲ ਮੈਕਰੋ ਜਦ ਆਏ ਨੇ ਤੇ ਨਰਿੰਦਰ ਮੋਦੀ ਨੇ ਸਾਰੇ ਪ੍ਰੋਟੋਕਾਲ ਤੋੜ ਕੇ ਖੁਦ ਏਅਰਪੋਰਟ ਤੇ ਪਹੁੰਚੇ ਨੇ ਤੇ ਉਹਨਾਂ ਦਾ ਜੰਮ ਕੇ ਸਵਾਗਤ ਕੀਤਾ ਜੀ। ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ ਜਸਟਿਨ ਟਰੂਡੋ ਦਾ ਜਿਹੜਾ ਦੌਰਾ ਹੈ ਉਸ ਦੌਰੇ ਨੂੰ ਤੁਸੀਂ ਜਿਸ ਵੇਲੇ ਦੇਖ ਰਹੇ ਹੋ ਕੰਪੈਰੀਜ਼ਨ ਤੇ ਇਹ ਬੜਾ ਸਾਫ਼ ਤੇ ਸਪਸ਼ਟ ਹੈ ਕਿ ਉਹਨਾਂ ਜਸਟਿਨ ਟਰੂਡੋ ਦਾ ਕੋਈ ਵੀ ਜੋ ਸਵਾਗਤ ਤੇ ਦੂਰ ਦੀ ਗੱਲ ਹੈ ਔਰ ਤੁਸੀਂ ਇਹ ਕਹਿ ਲਓ ਕਿ ਇਨਸਲਟ ਹੀ ਕੀਤੀ ਸੀ ਇਹਨਾਂ ਨੇ, ਕਿਉਂਕਿ ਜਸਟਿਨ ਟਰੂਡੋ ਨੂੰ ਤਾਂ ਮੋਦੀ ਸਰਕਾਰ ਹਿੰਦੁਸਤਾਨ ਦਾ ਦੁਸ਼ਮਣ ਮੰਨਦੀ ਹੈ ਔਰ ਉਹਨਾਂ ਦੇ ਸ਼ਬਦਾਂ ਦਾ ਜਿਹੜਾ ਪ੍ਰਯੋਗ ਉਹਨਾਂ ਨੇ ਕੀਤਾ ਹੈ ਆਪਣੀ ਜਸਟਿਨ ਟਰੂਡੋ ਦੀ ਫੇਰੀ ਤੇ ਉਹ ਵੀ ਬੜਾ ਸਾਫ਼ ਤੇ ਸਪਸ਼ਟ ਸੀਗਾ। ਉਹ ਤੇ ਜਸਟਿਨ ਟਰੂਡੋ ਨੂੰ ਖਾਲਿਸਤਾਨੀ ਮੰਨਦੇ ਨੇ, ਦੇਸ਼ ਹਿੰਦੁਸਤਾਨ ਦਾ ਦੁਸ਼ਮਣ ਮੰਨਦੇ ਨੇ, ਉਹ ਤੇ ਬੜਾ ਸਾਫ਼ ਤੇ ਸਪਸ਼ਟ ਹੈ ਔਰ ਇਹੀ ਵਜ੍ਹਾ ਸੀ ਕਿ ਜਸਟਿਨ ਟਰੂਡੋ ਦਾ ਬਿਲਕੁਲ ਸਵਾਗਤ ਨਹੀਂ ਕੀਤਾ ਗਿਆ। ਪ੍ਰੋਟੋਕਾਲ ਤੋੜਨੇ ਤੇ ਦੂਰ ਦੀ ਗੱਲ ਹੈ, ਉਹ ਤੇ ਇੱਦਾਂ ਜਾਪਿਆ ਹੀ ਨਹੀਂ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਆਇਆ, ਇੱਦਾਂ ਦਾ ਜਾਪਿਆ ਹੀ ਨਹੀਂ ਸੀ। ਜੀ
ਬੱਬਰ ਸਾਹਿਬ, ਜਦੋਂ ਅਸੀਂ ਸਿੱਖ ਐਂਗਲ ਤੋਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ, ਜਿਵੇਂ ਕਿ ਮੈਂ ਦਸਤਾਰ ਦੇ ਉੱਪਰ ਬੈਨ ਦੀ ਗੱਲ ਕੀਤੀ ਹੈ ਫਰਾਂਸ ਦੇ ਵਿੱਚ, ਪਹਿਲਾਂ ਵੀ ਸਿੱਖ ਜਥੇਬੰਦੀਆਂ ਵੱਲੋਂ ਵੀ ਇਹ ਜਿਹੜਾ ਇਸ਼ੂ ਹੈਗਾ ਉਹ ਉਠਾਇਆ ਜਾਂਦਾ ਰਿਹਾ ਹੈ। SGPC ਵੱਲੋਂ ਵੀ ਇਸ ਮੁੱਦੇ ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਂਦੀ ਰਹੀ ਹੈ। ਈਵਨ ਜਿਹੜੀਆਂ ਇੱਥੇ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ, ਯੂਨਾਈਟਿਡ ਸਿੱਖਸ ਵੱਲੋਂ ਯੂਨਾਈਟਿਡ ਨੇਸ਼ਨਸ ਤੱਕ ਇਹ ਜਿਹੜਾ ਮੁੱਦਾ ਹੈਗਾ ਉਹ ਲੈ ਕੇ ਗਏ ਆ, ਤੇ ਉਹਦੇ ਤੇ ਯੂਨਾਈਟਿਡ ਨੇਸ਼ਨਸ ਨੇ ਆਪਣਾ ਜਿਹੜਾ ਇੱਕ ਸੁਜੈਸ਼ਨ ਹੈਗਾ ਉਹ ਵੀ ਫਰਾਂਸ ਦੀ ਸਰਕਾਰ ਨੂੰ ਦਿੱਤਾ, ਪਰ ਉਹ ਨਾਨ ਬਾਈਂਡਿੰਗ ਹੈ। ਪਰ ਕੀ ਕਾਰਨ ਹੈ ਕਿ ਜਿਹੜੀ ਭਾਰਤ ਦੀ ਸਰਕਾਰ ਹੈਗੀ ਹੈ ਉਹਦੇ ਵੱਲੋਂ ਇਹ ਜਿਹੜਾ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਹੈ ਸਿੱਖਾਂ ਦੇ ਲਈ, ਉਹ ਫਰਾਂਸ ਦੇ ਨਾਲ ਨਹੀਂ ਚੁੱਕਿਆ ਜਾਂਦਾ, ਨਾ ਹੀ ਪਹਿਲਾਂ ਚੁੱਕਿਆ ਗਿਆ ਤੇ ਨਾ ਹੀ ਹੁਣ ਜਦੋਂ ਫਰਾਂਸ ਦੇ ਪ੍ਰਧਾਨ ਮੰਤਰੀ ਉੱਥੇ ਭਾਰਤ ਗਏ ਹੋਏ ਆ, ਇਸ ਇਸ਼ੂ ਦਾ ਜ਼ਿਕਰ ਤੱਕ ਨਹੀਂ ਹੈਗਾ ਕਿਤੇ, ਨਾ ਹੀ ਆਫੀਸ਼ੀਅਲ ਚੈਨਲਸ ਦੇ ਵਿੱਚ ਤੇ ਨਾ ਹੀ ਕਿਤੇ ਮੀਡੀਆ ਦੇ ਵਿੱਚ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਔਰ ਮੋਦੀ ਨੇ ਤੇ ਇਸ ਦੌਰੇ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਮੈਕਰੋ ਦੇ ਇਸ ਸਾਰੇ ਦੌਰੇ ਦੇ ਵਿੱਚ ਕਿਸੇ ਵੀ ਸਿੱਖ ਲੀਡਰ ਨੂੰ ਨੇੜੇ ਵੀ ਨਹੀਂ ਆਉਣ ਦਿੱਤਾ, ਸਿੱਖਾਂ ਨੂੰ ਬਿਲਕੁਲ ਦੂਰ ਰੱਖਿਆ। ਇਦਾਂ ਜਾਪਦਾ ਹੈ ਕਿ ਮੈਕਰੋ ਨੂੰ ਕੋਈ ਸਿੱਖ ਦਿਖਿਆ ਹੀ ਨਹੀਂ ਹਿੰਦੁਸਤਾਨ ਦੇ ਵਿੱਚ। ਇਹ ਇੱਕ ਮੈਸੇਜ ਮੋਦੀ ਨੇ ਪੂਰੀ ਸਮੁੱਚੀ ਸਿੱਖ ਕੌਮ ਨੂੰ ਦੇ ਦਿੱਤਾ ਹੈ ਕਿ ਸਾਡਾ ਸਿੱਖਾਂ ਦੀ ਪਗੜੀ ਦੇ ਮਾਮਲੇ ਤੇ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਇਸ ਪਗੜੀ ਦੇ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਕਰਨੀ, ਨਾ ਕਰਾਂਗੇ। ਇੱਕ ਮੈਸੇਜ ਦੇ ਦਿੱਤਾ ਹੈ ਮੋਦੀ ਨੇ ਪੂਰੇ ਸੰਸਾਰ ਭਰ ਦੇ ਸਿੱਖਾਂ ਨੂੰ, ਬਈ ਸਿੱਖਾਂ ਦੀ ਪਗੜੀ ਦਾ ਮਾਮਲਾ ਫਰਾਂਸ ਸਰਕਾਰ ਦਾ ਤੇ ਸਿੱਖਾਂ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸੁਨੇਹਾ ਦੇ ਕੇ ਉਹਨਾਂ ਨੇ ਜਸਟਿਨ ਟਰੂਡੋ ਨੂੰ ਵੀ ਇੱਕ ਸੁਨੇਹਾ ਦੇ ਦਿੱਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਔਰ ਦੁਨੀਆ ਦੇ ਵਿੱਚ ਰਹਿਣ ਵਾਲੇ ਸਿੱਖਾਂ ਦਾ ਹਿੰਦੁਸਤਾਨ ਦੀ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਔਰ ਜਸਟਿਨ ਟਰੂਡੋ ਦੇ ਜਿਤਨੇ ਵੀ ਕੈਨੇਡਾ ਦੇ ਵਿੱਚ ਇਸ ਵਕਤ ਕੰਮ ਕੀਤੇ ਜਾ ਰਹੇ ਨੇ, ਉਹ ਉਹਨਾਂ ਕੰਮਾਂ ਨੂੰ ਹੀ ਐਪਰੀਸ਼ੀਏਟ ਨਹੀਂ ਕਰਦੇ। ਇਹਨਾਂ ਦਾ ਤੇ ਸਿਰਫ ਸਾਫ਼ ਔਰ ਸਪਸ਼ਟ ਮੈਸੇਜ ਹੈ ਕਿ ਕੈਨੇਡਾ ਜਾਂ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਹ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੀ ਹੈ, ਉਹ ਖਾਲਿਸਤਾਨੀਆਂ ਦਾ ਸਮਰਥਨ ਕਰਦੀ ਹੈ, ਉਹ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ, ਉਹ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਨੇ। ਇਸ ਕਰਕੇ ਉਹਨਾਂ ਨੇ ਇਹ ਸੁਨੇਹਾ ਦੇ ਦਿੱਤਾ ਹੈ ਜਸਟਿਨ ਟਰੂਡੋ ਨੂੰ ਔਰ ਕੈਨੇਡਾ ਸਰਕਾਰ ਨੂੰ, ਦੇਖੋ ਅਸੀਂ ਫਰਾਂਸ ਦੇ ਰਾਸ਼ਟਰਪਤੀ ਦਾ ਕਿਤਨਾ ਨਿੱਘਾ ਸਵਾਗਤ ਕਰ ਰਹੇ ਹਾਂ, ਦੇਖੋ ਅਸੀਂ ਪਗੜੀ ਦੇ ਮੁੱਦੇ ਉੱਤੇ ਬਿਲਕੁਲ ਚੁੱਪ ਹਾਂ, ਦੇਖੋ ਸਾਡਾ ਪਗੜੀ ਤੇ ਕੋਈ ਲੈਣਾ ਦੇਣਾ ਨਹੀਂ। ਤੁਸੀਂ ਜਸਟਿਨ ਟਰੂਡੋ ਇੱਧਰ ਦੇਖੋ ਸਾਡੇ ਵੱਲ, ਅਸੀਂ ਜਦ ਫਰਾਂਸ ਦਾ ਰਾਸ਼ਟਰਪਤੀ ਆਇਆ ਹੈ ਸਾਡੇ ਦੇਸ਼, ਅਸੀਂ ਸਿੱਖਾਂ ਨੂੰ ਆਪਣੇ ਨਜ਼ਦੀਕ ਵੀ ਨਹੀਂ ਫੜਕਣ ਦਿੱਤਾ, ਇਹ ਸੁਨੇਹਾ ਦਿੱਤਾ ਗਿਆ। ਬੱਬਰ ਸਾਹਿਬ, ਜਿਵੇਂ ਇਹ ਸਾਰੇ ਇਸ਼ੂ ਦੇ ਉੱਪਰ ਅਸੀਂ ਜਸਟਿਨ ਟਰੂਡੋ ਦੀ ਫੇਰੀ ਦੇ ਮੌਕੇ ਤੇ ਦੇਖਿਆ, ਜਿਵੇਂ ਜਸਪਾਲ ਅਟਵਾਲ ਦਾ ਵੀ ਇਸ਼ੂ ਆਇਆ ਸੀ ਉਹਦੇ ਤੇ, ਹਾਲਾਂਕਿ ਹੁਣ ਇੰਨੇ ਦਿਨਾਂ ਤੋਂ ਬਾਅਦ 3 ਦਿਨ ਪਹਿਲਾਂ 4 ਦਿਨ ਪਹਿਲਾਂ ਜਿਹੜੀ ਜਸਪਾਲ ਅਟਵਾਲ ਦੀ ਵੀ ਸਟੇਟਮੈਂਟ ਆਈ ਹੈ ਤੇ ਭਾਰਤ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਹਨਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ, ਵੀਜ਼ਾ ਦਿੱਤਾ ਹੈ ਸਾਰੇ ਬੈਕਗ੍ਰਾਉਂਡ ਚੈੱਕਸ ਤੋਂ ਬਾਅਦ। ਬਲਕਿ ਜੇ ਇਹੀ ਗੱਲ ਐਡਮਿਟ ਉਦੋਂ ਕਰ ਲਈ ਜਾਂਦੀ ਤਾਂ ਜਿਹੜੀ ਜਸਟਿਨ ਟਰੂਡੋ ਦੀ ਟ੍ਰਿਪ ਦੇ ਉੱਪਰ ਨੈਗੇਟਿਵ ਲਾਈਟ ਜਿਹੜੀ ਸਿੱਟੀ ਗਈ ਸੀ ਮੀਡੀਆ ਦੇ ਵੱਲੋਂ, ਉਹਦੇ ਤੋਂ ਬਚਾ ਕੀਤਾ ਜਾ ਸਕਦਾ ਸੀ। ਸੋ ਕਿਤੇ ਨਾ ਕਿਤੇ ਇਹ ਗੱਲ ਜਾਪਦੀ ਹੈ ਵੀ ਇਹ ਸਿੱਖਾਂ ਦੇ ਖਿਲਾਫ ਜਿਹੜੀ ਜਿਵੇਂ ਤੁਸੀਂ ਇਹਨੂੰ ਖਾਲਿਸਤਾਨ ਨਾਲ ਜੋੜ ਕੇ ਕਹਿ ਰਹੇ ਹੋ ਜਾਂ ਵੱਖਵਾਦ ਦੇ ਨਾਲ ਜੋੜ ਕੇ ਗੱਲ ਕੀਤੀ ਹੈ ਵੀ ਭਾਰਤ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ, ਕੀ ਉਹਦੇ ਵਿੱਚ ਕੋਈ ਸੱਚਾਈ ਹੈਗੀ ਹੈ ਇਸ ਸਾਰੇ ਨੈਰੇਟਿਵ ਦੇ ਵਿੱਚ, ਜਾਂ ਇਹ ਖਾਮਖਾਂ ਇੱਕ ਹੂਹੂਆ ਕ੍ਰੀਏਟ ਕੀਤਾ ਜਾ ਰਿਹਾ ਹੈ? ਦੇਖੋ, ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਵੈਲ ਪਲਾਨ, ਵੈਲ ਆਰਗੇਨਾਈਜ਼ਡ ਇੱਕ ਡਰਾਮਾ ਰਚਿਆ ਸੀਗਾ, ਜਿਹੜਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਸਿਰਫ ਇਸ ਫੇਰੀ ਨੂੰ ਉਹਨਾਂ ਨੇ ਫੇਲ ਕਰਨਾ ਸੀ, ਜਸਟਿਨ ਟਰੂਡੋ ਦੀ ਇਨਸਲਟ ਕਰਨੀ ਸੀ, ਉਸ ਨੂੰ ਮੈਸੇਜ ਦੇਣਾ ਸੀ ਕਿ ਦੇਖੋ ਤੁਸੀਂ ਜਿਹੜੇ ਹੋ ਹਿੰਦੁਸਤਾਨ ਦੇ ਕੋਈ ਖਾਸ ਮਹਿਮਾਨ ਨਹੀਂ ਹੋ, ਤੁਸੀਂ ਆ ਗਏ ਹੋ, ਘੁੰਮੋ ਫਿਰੋ ਐਸ਼ ਕਰੋ, ਪਰ ਤੁਹਾਡਾ ਸਵਾਗਤ ਜਿਹੜਾ ਹੈ ਉਹ ਉਸ ਤਰ੍ਹਾਂ ਨਹੀਂ ਹੋਏਗਾ ਜਿਸ ਤਰ੍ਹਾਂ
ਹੋਰਾਂ ਦਾ ਸਵਾਗਤ ਇਸ ਦੇਸ਼ ਦੀ ਸਰਕਾਰ ਕਰਦੀ ਹੈ। ਜਿੱਦਾਂ ਅਮਰੀਕਾ ਦੇ ਰਾਸ਼ਟਰਪਤੀ ਦਾ, ਜਿੱਦਾਂ ਤੁਸੀਂ ਇਹ ਦੇਖੋ ਜਾਪਾਨ ਦੇ ਰਾਸ਼ਟਰਪਤੀ ਦਾ, ਤੁਸੀਂ ਚੀਨ ਦੇ ਰਾਸ਼ਟਰਪਤੀ ਦਾ, ਜਿਨ੍ਹਾਂ ਨੂੰ ਆਪਣਾ ਦੁਸ਼ਮਣ ਕਹਿੰਦੇ ਨੇ। ਚੀਨ ਦਾ ਜਦ ਰਾਸ਼ਟਰਪਤੀ ਆਇਆ ਸੀਗਾ ਗੁਜਰਾਤ ਦੇ ਵਿੱਚ, ਉਹਨਾਂ ਨੇ ਰੋਡ ਸ਼ੋਅ ਕੀਤੇ ਸੀਗੇ, ਪ੍ਰੋਟੋਕਾਲ ਤੋੜੇ ਸੀਗੇ। ਉਹਨਾਂ ਵਰਗੇ ਚੀਨ ਵਰਗੇ ਦੇਸ਼ ਦੇ ਮੁਖੀਆਂ ਦਾ ਸਵਾਗਤ ਤੇ ਪ੍ਰਵਾਹ ਹੋ ਸਕਦਾ ਹੈ, ਪਰ ਕੈਨੇਡਾ ਤੋਂ ਆਏ ਰਾਸ਼ਟਰਪਤੀ ਦਾ ਸਵਾਗਤ ਇਸ ਤਰ੍ਹਾਂ ਨਹੀਂ ਹੋ ਸਕਦਾ। ਇੱਕ ਸੁਨੇਹਾ ਦਿੱਤਾ ਹੈ, ਔਰ ਜਸਟਿਨ ਟਰੂਡੋ ਦੀ ਉਸ ਫੇਰੀ ਨੂੰ ਖਰਾਬ ਕਰਨ ਵਾਸਤੇ ਖੁਫੀਆ ਏਜੰਸੀਆਂ ਨੇ ਬੜੇ ਤਰੀਕੇ ਨਾਲ ਇੱਕ ਸਾਜ਼ਿਸ਼ ਰਚੀ ਔਰ ਉਹਦੇ ਚੋਂ ਕਾਮਯਾਬ ਵੀ ਹੋਏ। ਬੇਸ਼ੱਕ ਬਾਅਦ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਹੋ ਗਈਆਂ, ਪਰ ਉਸ ਵਕਤ ਤੇ ਉਹਨਾਂ ਨੇ ਇੱਕ ਸੁਨੇਹਾ ਦੇ ਦਿੱਤਾ ਪੂਰੇ ਮੀਡੀਆ ਦੇ ਵਿੱਚ, ਪੂਰੀ ਦੁਨੀਆ ਨੂੰ, ਜਦ ਕਿ ਇਹ ਸਾਰੀ ਇੱਕ ਸਾਜ਼ਿਸ਼ ਸੀ। ਜੀ ਬੱਬਰ ਸਾਹਿਬ, ਜੇ ਇਹਨਾਂ ਦੋਵਾਂ ਇਸ਼ੂਜ਼ ਨੂੰ ਦੇਖੀਏ, ਭਾਵੇਂ ਉਹ ਜਸਟਿਨ ਟਰੂਡੋ ਦੀ ਫੇਰੀ ਹੋਵੇ ਜਾਂ ਅੱਜ ਜਦੋਂ ਫਰਾਂਸ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਫੇਰੀ ਦੇ ਮੌਕੇ ਦੇ ਉੱਪਰ, ਜੀ ਬੱਬਰ ਸਾਹਿਬ, ਹੈਲੋ, ਹਾਂਜੀ ਬੱਬਰ ਸਾਹਿਬ, ਮੈਂ ਕਿਹਾ ਜੇ ਜਸਟਿਨ ਟਰੂਡੋ ਦੀ ਫੇਰੀ ਨੂੰ ਅਸੀਂ ਦੇਖੀਏ ਤੇ ਜਿਹੜੇ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਇਸ ਫੇਰੀ ਮੌਕੇ ਦੇਖੀਏ ਕਿ ਜਿਹੜਾ ਸਿੱਖਾਂ ਦੀ ਪੱਗ ਦਾ ਜਿਹੜਾ ਇਸ਼ੂ ਹੈਗਾ ਉਹਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਹੈ। ਤੇ ਇਹਨਾਂ ਦੋਵਾਂ ਇਸ਼ੂਜ਼ ਨੂੰ ਜਦੋਂ ਅਸੀਂ ਮਿਲਾ ਕੇ ਦੇਖਦੇ ਹਾਂ, ਸਿੱਖ ਕੌਮ ਲਈ ਕੀ ਮੈਸੇਜ ਨਿਕਲਦਾ ਕਿ ਇਹ ਸਮਝਿਆ ਜਾਵੇ ਵੀ ਭਾਰਤ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਗਿਆ, ਉਹ ਸਿੱਖਾਂ ਨੂੰ ਆਪਣੇ ਨਾਲ ਹੋਣਾ ਤਾਂ ਇੱਕ ਪਾਸੇ ਰਿਹਾ, ਉਹ ਇੱਕ ਭਾਰਤ ਦਾ ਹਿੱਸਾ ਵੀ ਨਹੀਂ ਸਮਝ ਰਹੇ ਇਸ ਵਕਤ। देखो जी, ये पूरी हिंदू सरकार है और आरएसएस की सरकार है, सिख विरोधी सरकार है। हेलो जी बब्बर साहब, ਇਹ ਸੰਸਾਰ ਦੇ ਲੋਕਾਂ ਨੂੰ ਇਹ ਸੁਨੇਹਾ ਦੇ ਦਿੱਤਾ ਜਾ ਰਿਹਾ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕੋਈ ਬਹੁਤ ਵੱਡਾ ਵਜੂਦ ਨਹੀਂ ਹੈ। ਇੱਥੇ ਕੋਈ 1% ਦੇ ਲਗਭਗ ਰਹਿਣ ਵਾਲੇ ਸਿੱਖਾਂ ਦਾ ਕੋਈ ਬਹੁਤਾ ਵਜੂਦ ਨਹੀਂ ਹੈ। ਇਹ ਜ਼ਮੀਂਦਾਰ ਲੋਕ ਨੇ, ਜ਼ਮੀਨਾਂ ਵਾਹਣ ਵਾਲੇ ਲੋਕ ਨੇ, 1% ਨੇ। ਇਹਨਾਂ ਦਾ ਦੇਸ਼ ਦੇ ਰਾਜ ਭਾਗ ਦੇ ਵਿੱਚ ਵੀ ਕੋਈ ਲੈਣਾ ਦੇਣਾ ਨਹੀਂ ਹੈ। ਇਹਨਾਂ ਕੋਲ ਕੋਈ ਵੱਡੀਆਂ ਪੋਜੀਸ਼ਨਾਂ ਨਹੀਂ ਨੇ। ਇਹ ਨਾ ਗਵਰਨਰ ਨੇ, ਨਾ ਸਫੀਰ ਨੇ, ਨਾ ਬਿਊਰੋਕਰੇਟਸ ਨੇ, ਨਾ ਵੱਡੇ ਜਨਰਲ ਕਰਨਲ ਨੇ। ਇਹਨਾਂ ਕੋਲ ਕੋਈ ਟਾਮਾ ਕੋਈ ਸਿੱਖ ਕਿੱਥੇ ਜਨਰਲ ਕਰਨਲ ਹੋ ਸਕਦਾ ਹੈ, ਔਰ ਟਾਮਾ ਕਿੱਥੇ ਸਿੱਖ ਕਿਸੇ ਵੱਡੀ ਪੋਜੀਸ਼ਨ ਤੇ ਤੁਹਾਨੂੰ ਦੇਖ ਸਕਦਾ ਹੈ। ਵੈਸੇ ਵੱਡੇ ਪੱਧਰ ਤੇ ਹਿੰਦੁਸਤਾਨ ਸਮੁੱਚੇ ਦੇ ਵਿੱਚ ਸਿੱਖ ਕਿਸੇ ਵੀ ਵੱਡੀ ਪੋਸਟ ਤੇ ਆਰਐਸਐਸ ਨੇ ਔਰ ਮੋਦੀ ਸਰਕਾਰ ਨੇ ਨਹੀਂ ਰੱਖਿਆ। ਜੇ ਕਿਤੇ ਰੱਖਿਆ ਉਹ ਸਿਰਫ ਲੋਕਾਂ ਨੂੰ ਦਿਖਾਉਣ ਲਈ। ਇਸ ਕਰਕੇ ਹਿੰਦੁਸਤਾਨ ਦੇ ਵਿੱਚ ਇਸ ਦੌਰ ਦੇ ਵਿੱਚ, ਇਸ ਵਕਤ ਦੀ ਮੈਂ ਗੱਲ ਕਰਾਂ ਤੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਿਤੇ ਵੀ ਕੋਈ ਰੋਲ ਨਹੀਂ ਹੈਗਾ। ਔਰ ਇਹ ਸੁਨੇਹਾ ਵੀ ਦੇ ਰਹੇ ਨੇ ਸੰਸਾਰ ਦੇ ਲੋਕਾਂ ਨੂੰ ਕਿ ਸਿੱਖਾਂ ਦਾ ਕਿਤੇ ਵੀ ਕੋਈ ਵਜੂਦ ਨਹੀਂ। ਜੀ ਬੱਬਰ ਸਾਹਿਬ, ਜਿਵੇਂ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਸਿੱਖ ਐਂਗਲ ਤੋਂ ਐਨਾਲਾਈਜ਼ ਕੀਤਾ, ਤੁਸੀਂ ਆਪਣੇ ਵਿਚਾਰ ਦਿੱਤੇ ਆ, ਉੱਥੇ ਹੀ ਜੇ ਇਕਨੋਮਿਕਲੀ ਦੇਖਣਾ ਹੋਵੇ ਭਾਰਤ ਦਾ ਜਿਹੜਾ ਬਿਜ਼ਨਸ ਹੈਗਾ ਉਹਦੀ ਅਸੀਂ ਗੱਲ ਕਰਦੇ ਹਾਂ ਤਾਂ ਜਿਵੇਂ ਬਾਕੀ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ ਕਈ ਦੇਸ਼ਾਂ ਦੇ, ਜਾਂ ਨਰਿੰਦਰ ਮੋਦੀ ਵੀ ਬਾਹਰ ਵਿਜ਼ਿਟ ਕਰਦੇ ਰਹਿੰਦੇ ਆ, ਉਹਨਾਂ ਨੇ ਵੀ ਜਿਹੜੀਆਂ ਹੁਣ ਦਾਅਵੇ ਵੀ ਕੀਤੇ ਜਾ ਰਹੇ ਆ ਇਕਨੋਮੀ ਦੇ ਹਵਾਲੇ ਨਾਲ, ਗਰਾਊਂਡ ਰਿਐਲਿਟੀ ਕੀ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ, ਕਿਵੇਂ ਦੇਖਦੇ ਹੋ ਉੱਥੇ ਬੈਠਿਆਂ ਕੀ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਦਾਅਵਿਆਂ ਦੇ ਨਾਲ ਮੈਚ ਕਰਦੀ ਹੈ? ਜ਼ਮੀਨੀ ਹਕੀਕਤ ਤੇ ਅਮਰਵੀਰ ਜੀ ਇਹ ਹੈ ਕਿ ਸਾਰੇ ਪੜੋਸੀ ਜਾਂ ਨਾਰਾਜ਼ ਨੇ ਜਾਂ ਦੁਸ਼ਮਣ ਨੇ। ਪਹਿਲਾਂ नेपाल नाराज, मालदीव नाराज, श्रीलंका नाराज, बांग्लादेश नाराज, पाकिस्तान दुश्मन, चीन दुश्मन। इन्हां दे मुताबिक जी पाकिस्तान नाराज, चीन नाराज, सारे पड़ोसी नाराज। एक तरफ तुसी रियलिटी जेडी देखदे हो सच्चाई तो है, दूसरी तरफ तुसी देखो चर्चा ते हमले, मस्जिदां दे हमले, गुरुद्वारियां दे हमले, सच्चाई है जी। फॉरेन पॉलिसी पूरी तरह फेल है। इजराइल नू बुला के इजराइल दा सम्मान राष्ट्रपति दा करके सारे अरब मुल्कां दे नाल इन्हां ने नाराजगी ले लई है।
कोई गोरा नहीं आया, कोई कंपनियां नहीं आईया इस हिंदुस्तान दे विच इन्हां ने बड़ा रोला पा लिया है। सारे संसार दे लोकां नूं कहा आओ 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 व्यापार करो, असीं तुहानूं सब कुछ दे दांगे, पर कोई नहीं आया। हालात यह ने इस वक्त जमीनी व्यापार हिंदुस्तान दा चौपट है। किसान मर रहा है, मजदूर को कम नहीं, व्यापारी बिल्कुल ताले ला के बैठे ने, फैक्ट्रियां बंद ने, बाजारां दे विच काम नहीं, प्रॉपर्टी अद्धे रेट तो भी थल्ले चली गई है। इंपोर्टर बड़ा परेशान है, एक्सपोर्टर बहुत दुखी है जी। इस वक्त सारे तबके हिंदुस्तान दे आर्थिक पक्षों बड़े ही दुखी ने और परेशान ने। चारों तरफ हाहाकार है, ऐसे सच्चाई है। पर मीडिया दे विच इन्होंने मीडिया दे उत्ते कंट्रोल कर रखा है जी। प्रिंट मीडिया इन्हां दी मुट्ठी विच है। उन्हां अखबारां दी मदद करते ने, उन्हां अखबार दे ग्रुपां नूं एडवरटाइजमेंट और रेवेन्यू देंदे ने जिहड़े इन्हां दे गीत गा रहे ने। ये पूरा इलेक्ट्रॉनिक मीडिया, पूरा हिंदुस्तान का इलेक्ट्रॉनिक मीडिया इन्होंने अपनी मुट्ठी कर रखा है, कंट्रोल कर रखा है। सारे दे सारे इलेक्ट्रॉनिक मीडिया ते प्रिंट मीडिया सरकार दे गीत गा रहा, इन्होंने दो चीजां ते कंट्रोल कर लिया। इस तो इलावा आरएसएस और बीजेपी को पैसे की कमी नहीं, बेशुमार रुपया इन्हों दे कोल है। और दूसरिया पार्टियां जब नोटबंदी हो गई वो बेचारे कंगले हो गए, उन्होंने पर कोई रुपया नहीं रहा, कोई लड़न वास्ते एजिटेशन करने वास्ते कोई उन्होंने कोल बहुत बड़ा रेवेन्यू नहीं बचिया। इस करके जे वो कोई प्रदर्शन कोई मूवमेंट भी चलाते ने तो मीडिया दे विच दिखाई नहीं जा रहा। लोगों ने, संसार के लोगों ने मीडिया देखना है, इलेक्ट्रॉनिक मीडिया देखना है, संसार के लोगों ने प्रिंट मीडिया देखना है, पर प्रिंट मीडिया की खबरें नहीं आनिया विरोधियों दियां। और इलेक्ट्रॉनिक मीडिया दे विच तुहाडे ओपोजिशन दियां खबरें नहीं होनियां ते लोगों ने यह मान लेना है कि उत्थे सब कुछ ठीक है। पर हकीकत यह है इस वक्त दिल्ली के बाजार सील हो रहे ने, दुकाना सील हो रही ने, और तुसी देखो कारोबार चौपट है। ते फिर सच्चाई तो यह है कि पड़ोसी नाराज, देश के अंदर हालात खराब, पर मीडिया इन्हां दी मुट्ठी विच है जिहड़ा इन्हां दे गीत गा रहा। ये सच्चाई है सर जी। ਬੱਬਰ ਸਾਹਿਬ, ਜਿਵੇਂ ਤੁਸੀਂ ਇਸ ਸਾਰੇ ਪਾਰਟ ਨੂੰ ਐਨਾਲਾਈਜ਼ ਕੀਤਾ ਹੈ, ਹਰ ਵਰਗ ਜਿਹੜਾ ਹੈਗਾ ਭਾਰਤ ਦੇ ਵਿੱਚ ਉਹ ਇਸ ਵਕਤ ਫਾਈਨੈਂਸ਼ੀਅਲ ਤੌਰ 'ਤੇ ਨਿਰਾਸ਼ਾ ਦੇ ਵਿੱਚੋਂ ਗੁਜ਼ਰ ਰਿਹਾ। ਪਰ ਜਦੋਂ ਅਸੀਂ ਮੋਦੀ ਸਰਕਾਰ ਦੇ ਦਾਅਵੇ ਤੇ ਵਾਅਦੇ ਦੇਖਦੇ ਹਾਂ, ਪਹਿਲਾਂ ਚੋਣਾਂ ਤੋਂ ਪਹਿਲਾਂ ਵੀ ਜਿਹੜੇ ਵਾਅਦੇ ਸੀ ਉਹ ਵਿਕਾਸ ਦੇ ਕੀਤੇ ਗਏ ਸੀ, ਤੇ ਅੱਜ ਵੀ ਜਿਹੜੇ ਦਾਅਵੇ ਨੇ ਉਹ ਵਿਕਾਸ ਦੇ ਕੀਤੇ ਜਾ ਰਹੇ ਆ। ਭਾਵੇਂ ਉਹ ਇੰਟਰਨੈਸ਼ਨਲੀ ਜਿਸ ਹਿਸਾਬ ਨਾਲ ਭਾਰਤ ਦੀ ਜਿਹੜੀ ਬੜ੍ਹਤ ਹੈ ਉਹ ਦੱਸੀ ਜਾ ਰਹੀ ਹੈ, ਪਰ ਜੇ ਹਾਲਾਤ ਇੰਨੇ ਮਾੜੇ ਨੇ ਤਾਂ 2019 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹ ਬੀਜੇਪੀ ਕਿਸ ਬਿਨਾਂ ਦੇ ਉੱਪਰ ਲੜੇਗੀ ਜਾਂ ਕਿਸ ਇਸ਼ੂ ਨੂੰ ਮੁੱਦਾ ਬਣਾ ਕੇ ਜਿਹੜਾ ਹੈਗਾ ਉਹ ਆਪਣਾ ਜਿਹੜਾ ਚੋਣ ਪ੍ਰਚਾਰ ਹੈ ਉਹ ਅੱਗੇ ਕਰੇਗੀ? ਅਮਰਵੀਰ ਜੀ, ਮੋਦੀ ਨੇ ਆਉਣ ਤੋਂ ਪਹਿਲਾਂ ਦੇਸ਼ ਦੇ ਲੋਕਾਂ ਨੂੰ ਰਿਕਾਰਡ ਪਬਲਿਕ ਮੀਟਿੰਗਾਂ ਦੇ ਵਿੱਚ ਜਿਹੜੇ ਜੁਮਲੇ ਬੋਲੇ ਨੇ ਉਹ ਹੈ ਨੇ कि देश दे विच 100 एम्स हॉस्पिटल बननगे, देश दे विच स्मार्ट 100 स्मार्ट शहर बननगे, देश दे विच 2 करोड़ नौजवानों नूं हर साल नौकरियां मिलणगियां, देश दे विच जिहड़े भी इनामी विदेशां च काला धन है वो सारा धन सारियां दे अकाउंट दे विच 15-15 लाख रुपया मिलेगा। मोदी दे सारे जुमले सन, ना लोका स्मार्ट सिटियां बनिया, ना 100 वड्डे एम्स वर्गे हस्पताल बने, ना लोकां नूं नौकरियां मिलियां, बेरोजगार सड़कां ते भटक रहे ने और नौकरी किथे भी नहीं। ए हालात ने। पर इस वक्त आरएसएस का थिंक टैंक, बीजेपी पार्टी और सरकार मिलके पूरे देश दे विच इस वक्त कम्युनल जो माहौल है वो बना रहे ने, और यह माहौल बना रहे ने जिहड़ा मुसलमान भरावां दे खिलाफ एक नफरत फैलाई जा रही है देश भर दे विच।
ਮਾਈਨੋਰਿਟੀ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ। ਹਿੰਦੂ ਰਾਜਾ ਦੇ ਤੌਰ ਤੇ ਮੋਦੀ ਨੂੰ ਪ੍ਰਚਾਰਿਆ ਜਾ ਰਿਹਾ ਹੈ। ਰਾਮ ਮੰਦਿਰ ਬਣਾਉਣ ਲਈ ਆਰਡੀਨੈਂਸ ਲੈ ਕੇ ਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੀ। ਧਾਰਾ 370 ਕਸ਼ਮੀਰ ਤੋਂ ਹਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਫਿਰ ਇਹ ਆਰਡੀਨੈਂਸ ਲੈ ਕੇ ਅਗਲਾ ਚੁਣਾਵ ਇਹਨਾਂ ਨੇ ਰਾਮ ਮੰਦਿਰ ਨੂੰ ਬਣਾਉਣ ਵਾਸਤੇ ਹਿੰਦੂ ਵੋਟ ਲੈਣਾ ਹੈ। ਇਸ ਕਰਕੇ ਇਹਨਾਂ ਨੇ ਹੁਣ ਕਮਿਊਨਲ ਕਾਰਡ ਖੇਲਣਾ ਸ਼ੁਰੂ ਕਰ ਦਿੱਤਾ ਹੈ ਹਿੰਦੁਸਤਾਨ ਦੇ ਵਿੱਚ ਮਾਈਨੋਰਿਟੀ ਨੂੰ ਦਬਾਉਣ ਲਈ। ਜੀ। ਹਿੰਦੂ ਰਾਜਾ ਦੇ ਤੌਰ ਤੇ ਮੋਦੀ ਨੂੰ ਸਾਹਮਣੇ ਖੜਾ ਕਰਕੇ ਰਾਮ ਮੰਦਿਰ ਦੇ ਮਾਮਲੇ ਤੇ ਪਾਰਲੀਮੈਂਟ ਚ ਆਰਡੀਨੈਂਸ ਪਾਸ ਕਰਵਾ ਕੇ ਫਿਰ ਹਿੰਦੁਸਤਾਨ ਦੇ ਹਿੰਦੂਆਂ ਨੂੰ ਕਹਿਣਾ ਹੈ ਕਿ ਦੇਖੋ ਆਰਡੀਨੈਂਸ ਤੇ ਅਸੀਂ ਪਾਸ ਕਰਵਾ ਕਰ ਦਿੱਤਾ ਹੈ, ਹੁਣ ਅਸੀਂ ਮੰਦਿਰ ਬਣਾਉਣਾ ਹੈ ਤੇ ਜੇ ਤੁਸੀਂ ਸਾਨੂੰ ਵੋਟਾਂ ਨਾ ਦਿੱਤੀਆਂ ਤੇ ਮੰਦਿਰ ਕਿਸ ਤਰ੍ਹਾਂ ਬਣੇਗਾ। ਮੰਦਿਰ ਬਣਾਉਣ ਵਾਸਤੇ ਸਾਨੂੰ ਵੋਟਾਂ ਦਿਓ ਤੇ ਤੁਸੀਂ ਦੇਖਣਾ ਇਹਨਾਂ ਨੇ ਇਸ ਕਾਰਡ ਦੇ ਉੱਤੇ ਹਿੰਦੂ ਵੋਟ ਜਿਹੜਾ ਲੈਣਾ ਹੈ। ਔਰ ਮੀਡੀਆ ਇਹਨਾਂ ਦੀ ਮੁੱਠੀ 'ਚ ਹੈ, ਇਲੈਕਟ੍ਰੋਨਿਕ ਮੀਡੀਆ ਇਹਨਾਂ ਦੀ ਮੁੱਠੀ 'ਚ ਹੈ, ਪ੍ਰਿੰਟ ਮੀਡੀਆ ਇਹਨਾਂ ਦੀ ਮੁੱਠੀ 'ਚ ਹੈ ਔਰ ਰੁਪਏ ਦੀ ਬੇਸ਼ੁਮਾਰ ਰੁਪਇਆ ਇਹਨਾਂ ਦੇ ਕੋਲ ਹੈ, ਤਾਕਤ ਇਹਨਾਂ ਦੇ ਕੋਲ ਹੈ, ਪੁਲਿਸ ਇਹਨਾਂ ਦੇ ਕੋਲ ਹੈ, ਡੰਡਾ ਇਹਨਾਂ ਦੇ ਕੋਲ ਹੈ। ਔਰ ਇਹਨਾਂ ਨੂੰ ਉਮੀਦ ਹੈ ਕਿ ਹਿੰਦੁਸਤਾਨ ਦਾ 100 ਕਰੋੜ ਹਿੰਦੂ ਜਿਹੜਾ ਉਹ ਸਾਨੂੰ ਵੋਟਾਂ ਪਾ ਕੇ ਫਿਰ ਦੁਬਾਰਾ ਸਾਨੂੰ ਤਾਕਤ ਲੈ ਕੇ ਆਏਗਾ। ਜਿਹਦੇ ਤੁਸੀਂ ਇਹ ਮੰਨ ਕੇ ਚੱਲੋ ਕਿ ਜੇ ਇੱਦਾਂ ਦਾ ਇਹ ਕਾਰਡ ਖੇਲਣਗੇ ਤੇ ਮੋਦੀ 2019 ਚ ਫਿਰ ਆ ਜਾਏਗਾ। ਜੀ ਬੱਬਰ ਸਾਹਿਬ, ਜਿਹੜੀਆਂ ਇਹ ਕਮਿਊਨਲ ਟੈਂਸ਼ਨਸ ਦੀਆਂ ਗੱਲਾਂ ਹੈਗੀਆਂ ਨੇ, ਇਹ ਅੱਜ ਕੱਲ ਹੁਣ ਜਦੋਂ ਅਸੀਂ ਇੰਟਰਨੈਸ਼ਨਲ ਮੀਡੀਆ ਦੇਖਦੇ ਹਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਉੱਠਣੀਆਂ ਸ਼ੁਰੂ ਹੋਈਆਂ ਨੇ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਇਹ ਗੱਲ ਆਉਣੀ ਸ਼ੁਰੂ ਹੋਈ ਹੈ ਕਿ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਪਰ ਹਮਲੇ ਹੋ ਰਹੇ ਨੇ। ਜਿਹੜੇ ਵਾਚਡੌਗ ਰਿਪੋਰਟਸ ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਮੈਂਸ਼ਨ ਜਿਹੜਾ ਹੈਗਾ ਉਹ ਹੋ ਰਿਹਾ ਹੈ। ਤੁਹਾਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਇੰਟਰਨੈਸ਼ਨਲੀ ਮੋਦੀ ਸਰਕਾਰ ਨੂੰ, ਭਾਰਤ ਨੂੰ ਇਸ ਗੱਲ ਦਾ ਇੰਟਰਨੈਸ਼ਨਲੀ ਨੁਕਸਾਨ ਹੋ ਸਕਦਾ ਹੈ? ਇਹਨਾਂ ਨੂੰ ਕੋਈ ਪਰਵਾਹ ਨਹੀਂ ਇੰਟਰਨੈਸ਼ਨਲ ਨੁਕਸਾਨ ਦੀ। ਇਹਨਾਂ ਨੂੰ ਤੇ ਇਸ ਵਕਤ ਨਸ਼ਾ ਚੜਿਆ ਹੋਇਆ ਤਾਕਤ ਦਾ। ਇਹ ਹੰਕਾਰ ਦੇ ਵਿੱਚ ਨੇ, ਇਹਨਾਂ ਦੀ ਚਾਲ ਬਦਲ ਗਈ ਹੈ। ਇਹਨਾਂ ਦਾ ਬੈਠਣਾ, ਉੱਠਣਾ, ਬੋਲਣਾ, ਖਾਣਾ ਪੀਣਾ ਸਭ ਬਦਲ ਗਿਆ। ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਇਹਨਾਂ ਨੇ ਤੇ ਰਾਜ ਕਰਨ ਵਾਸਤੇ ਹਿੰਦੂ ਵੋਟ ਬਟੋਰਨੇ ਨੇ ਔਰ ਰਾਜ ਅਗਲਾ ਲੈ ਕੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਜਿੱਦਾਂ ਤ੍ਰਿਪੁਰਾ ਦੇ ਵਿੱਚ ਲੈਨਿਨ ਦੀਆਂ ਮੂਰਤੀਆਂ ਤੋੜੀਆਂ ਨੇ, ਇਹਨਾਂ ਨੇ ਸਾਰੀਆਂ ਹਿੰਦੂ ਰਾਜਿਆਂ ਦੀਆਂ ਔਰ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਲੋਕਾਂ ਦੀਆਂ ਮੂਰਤੀਆਂ ਲਗਾਣੀਆਂ ਨੇ, ਬਾਕੀ ਸਾਰੀਆਂ ਮੂਰਤੀਆਂ ਤੋੜ ਦੇਣੀਆਂ ਨੇ। ਇਹਨਾਂ ਨੇ ਜਿੱਦਾਂ ਰੋਡਾਂ ਦੇ ਨਾਂ ਬਦਲ ਰਹੇ ਨੇ, ਰੋਡ ਬਦਲ ਰਹੇ ਨੇ ਔਰ ਉਹ ਨਾਂ ਬਦਲ ਕੇ ਆਪਣੇ RSS ਦੇ ਔਰ ਹਿੰਦੂ ਜਿਹੜੇ ਧਰਮ ਨਾਲ ਜੁੜੇ ਹੋਏ ਮਹਾਪੁਰਸ਼ ਨੇ ਉਹਨਾਂ ਦੇ ਨਾਂ ਤੇ ਰੋਡ ਬਣਾਣੇ ਨੇ। ਇਹਨਾਂ ਨੇ ਲੈਨਿਨ ਵਰਗੀਆਂ ਜਿਹੜੀਆਂ ਮੂਰਤੀਆਂ ਤੋੜ ਕੇ ਦੇਸ਼ ਵਿੱਚ ਸੁਨੇਹਾ ਦੇ ਦਿੱਤਾ ਹੈ ਕਿ ਅਸੀਂ ਜਿਹੜੇ ਆ ਹੁਣ ਆ ਗਏ ਆ, ਹੁਣ ਅਸੀਂ ਹਿੰਦੂ ਰਾਜ ਸ਼ੁਰੂ ਹੋ ਗਿਆ ਔਰ ਹੁਣ ਅਸੀਂ ਇਸ ਦੇਸ਼ ਦੇ ਵਿੱਚ ਹਿੰਦੂ ਰਾਜ ਨੂੰ ਕਾਇਮ ਕਰਨਾ ਹੈ ਔਰ ਸਭ ਕੁਝ ਹਿੰਦੂ ਪਰੰਪਰਾਵਾਂ ਮਰਿਆਦਾ ਦੇ ਮੁਤਾਬਕ ਚਲੇਗਾ। ਨਾ ਕੋਈ ਕ੍ਰਿਸਚਨ, ਨਾ ਕੋਈ ਮੁਸਲਮਾਨ, ਨਾ ਕੋਈ ਸਿੱਖ ਤੇ ਨਾ ਕੋਈ ਆਦੀਵਾਸੀ, ਨਾ ਕੋਈ ਪਿਛੜਾ, ਨਾ ਕੋਈ ਦਲਿਤ। ਇਹ ਰਾਜ ਜਿਹੜਾ ਹੁਣ ਉੱਚੀ ਜਾਤ ਤੇ ਹਿੰਦੂਆਂ ਨੇ ਆਪਣੇ ਹੱਥ 'ਚ ਲੈ ਲਿਆ ਔਰ ਇਸ ਦਾ ਇੱਕ ਸਬੂਤ ਹੈ। ਕੱਲ ਰਾਜ ਸਭਾ ਦੇ ਜਿਤਨੇ ਵੀ ਬਿਹਾਰ ਤੋਂ ਮੈਂਬਰ ਨੇ ਫਾਰਮ ਭਰੇ ਨੇ ਬੀਜੇਪੀ ਦੇ, ਸਾਰੇ ਉੱਚੀ ਜਾਤ ਦੇ ਨੇ। ਇੱਕ ਵੀ ਛੋਟੀ ਜਾਤ ਦਾ ਜਾਂ ਮਾਈਨੋਰਿਟੀ ਦਾ ਕੋਈ ਵੀ ਲੀਡਰ ਸਾਹਮਣੇ ਨਹੀਂ ਆਇਆ ਜਿਸ ਨੂੰ ਬੀਜੇਪੀ ਨੇ ਰਾਜ ਸਭਾ ਦੇ ਲਈ ਚੁਣਿਆ ਹੋਵੇ। ਇਹ ਸਾਫ਼ ਸਪਸ਼ਟ ਸੰਕੇਤ ਹੈ। ਇਸ ਕਰਕੇ ਜਿਹੜਾ ਨਾ ਉਹ ਹਿੰਦੂ ਦਾ ਹੈ ਇਸ ਦੇਸ਼ ਦੇ ਵਿੱਚ ਔਰ ਹਿੰਦੂ ਰਾਜ ਨੂੰ ਹੋਰ ਮਜ਼ਬੂਤੀ ਦੇ ਨਾਲ ਇਹਨਾਂ ਨੇ ਕਾਇਮ ਕਰਨ ਵਾਸਤੇ ਸਾਰੇ ਹੱਥਕੰਡੇ ਅਪਣਾਣੇ ਨੇ ਔਰ ਅਪਣਾ ਰਹੇ ਨੇ। ਜੀ ਬਿਲਕੁਲ ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ
ਸਮਾਂ ਕੱਢ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਹੋਰ ਇਸ਼ੂਜ਼ ਦੇ ਲਈ ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਕਰਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਦਿੱਲੀ ਤੋਂ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।